ਲੱਗਦਾ ਹੈ ਹਰਜੋਤ ਸਿੰਘ ਜੀ ਅਗਲਾ ਨੰਬਰ ਬੋਲੀਵੀਆ ਦਾ ਵੀ ਜਿਹੜਾ ਉਹ ਹੋ ਸਕਦਾ ਹੈ। ਉਹ ਇਸ ਲਈ ਕਿਉਂਕਿ ਇਹ ਮੰਨਿਆ ਜਿਹੜਾ ਜਾ ਰਿਹਾ ਬੋਲੀਵੀਆ ਦੇ ਵਿੱਚ ਵੀ ਹੁਣ ਜਿਹੜੇ ਪ੍ਰੋਟੈਸਟ ਆ ਉਹ ਹੋਣੇ ਸ਼ੁਰੂ ਹੋ ਚੁੱਕੇ ਆ ਤੇ ਯੂਐਸ ਨੇ ਚੇਤਾਵਨੀ ਦਿੱਤੀ ਆ ਕੂਪ ਡਿਟੇਟ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਡੈਮੋਨਸਟ੍ਰੇਟਰਸ ਪ੍ਰਦਰਸ਼ਨਕਾਰੀ ਤੇ ਜੇ ਪੁਲਿਸ ਦੇ ਆਪਸ ਦੇ ਵਿੱਚ ਜਿਹੜੀ ਕਲੈਸ਼ ਆ ਉਹ ਸਾਹਮਣੇ ਆਏ ਆ ਤੇ ਕਹਿੰਦੇ ਵੀ ਲਗਾਤਾਰ ਦੂਸਰਾ ਹਫਤਾ ਇਹ ਹੋ ਚੁੱਕਾ ਹੈਗਾ ਆ ਵੀ ਇੱਥੇ ਜਿਹੜੀ ਸਿਚੁਏਸ਼ਨ ਆ ਇਸ ਤਰੀਕੇ ਦੀ ਜਿਹੜੀ ਉਹ ਬਣੀ ਪਈ ਹੈਗੀ ਆ। ਸੈਂਟਰ ਰਾਈਟ ਜਿਹੜੀ ਪਾਰਟੀ ਦੇ ਨਾਲ ਸੰਬੰਧਿਤ ਉੱਥੇ ਦੇ ਪ੍ਰੈਜ਼ੀਡੈਂਟ ਨੇ ਰੋਡਰੀਗੋ ਪੈਜ਼ ਅਜੇ 6 ਮਹੀਨੇ ਹੀ ਹੋਏ ਆ ਉਹਨਾਂ ਨੂੰ ਆਫਿਸ ਦੇ ਵਿੱਚ ਆਇਆਂ ਨੂੰ ਤੇ ਉੱਥੇ ਪਹਿਲੋਂ ਲੈਫਟ ਵਿੰਗ ਜਿਹੜੀ ਪਾਰਟੀ ਆ ਸੋਸ਼ਲਿਜ਼ਮ ਨੂੰ ਪ੍ਰਮੋਟ ਕਰਨ ਵਾਲੀ ਉਹਨਾਂ ਦਾ 2 ਦਹਾਕੇ ਕਹਿ ਲਓ ਵੀ ਸੱਤਾ ਜਿਹੜੀ ਉਹ ਰਹੀ ਸੀ। ਉਸ ਤੋਂ ਬਾਅਦ ਚ ਇਹ ਜਿਹੜੇ ਸੈਂਟਰ ਰਾਈਟ ਵਾਲੇ ਆਉਣ ਦੇ ਨਾਲ ਹੀ ਉੱਥੇ ਕਹਿੰਦੇ ਵੀ ਹੁਣ ਅਨਰੈਸਟ ਜਿਹੜੀ ਉਹ ਫੈਲ ਚੁੱਕੀ ਹੈਗੀ ਆ। ਬੋਲੀਵੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਟ੍ਰਿਗਰ ਕਰ ਦਿੱਤਾ ਡਿਪਲੋਮੈਟਿਕ ਕ੍ਰਾਈਸਿਸ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਲੰਬੀਆ ਦਾ ਅੰਬੈਸਡਰ ਆ ਉਸ ਨੂੰ ਤੁਰੰਤ ਇੱਥੋਂ ਕੱਢ ਜਿਹੜਾ ਉਹ ਦਿੱਤਾ ਜਾਵੇ। ਸੋ ਕਹਿੰਦੇ ਵੀ ਰਿਟੈਲੀਏਸ਼ਨ ਉਦੋਂ ਕੀਤੀ ਗਈ ਆ ਕੋਲੰਬੀਆ ਦੀ ਜਿਹੜੀ ਲੈਫਟ ਵਿੰਗ ਪ੍ਰੈਜ਼ੀਡੈਂਟ ਗੁਸਤਾਵੋ ਪੈਤਰੋ ਆ ਉਸ ਦੇ ਜਿਹੜੇ ਉਹ ਬਿਆਨਾਂ ਤੋਂ ਬਾਅਦ ਦੇ ਵਿੱਚ। ਸੋ ਹੁਣ ਹਰਜੋਤ ਸਿੰਘ ਜੀ ਇਹ ਪਤਾ ਨਹੀਂ ਆ ਵੀ ਉੱਥੇ ਸਿਚੁਏਸ਼ਨ ਕੀ ਜਿਹੜੀ ਉਹ ਹੋਊਗੀ ਤੇ ਇੱਕ ਹਿਸਾਬ ਦੇ ਨਾਲ ਕੂ ਹੋਣ ਦਾ ਜਿਹੜਾ ਹੁਣ ਖਤਰਾ ਬਣਿਆ ਆ ਸੱਤਾ ਜਿਹੜੀ ਆ ਉੱਥੇ ਤਬਦੀਲ ਹੋ ਸਕਦੀ ਆ। ਸੋ ਨਵੇਂ ਬਣੇ ਜਿਹੜੇ ਉੱਥੇ ਦੇ ਪ੍ਰੈਜ਼ੀਡੈਂਟ ਆ ਹੋ ਸਕਦਾ ਵੀ ਉਹਨਾਂ ਦੀ ਜਿਹੜੀ ਸੱਤਾ ਆ ਲੰਮਾ ਸਮਾਂ ਜਿਹੜਾ ਉਹ ਨਾ ਚੱਲ ਸਕੇ। ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਆ ਪੈਤਰੋ ਉਹਨਾਂ ਨੇ ਕਿਹਾ ਵੀ ਜਿਹੜਾ ਪੈਜ਼ ਪਰੇਰਾ ਆ ਉਹ ਪਪਟ ਹੈਗਾ ਆ ਯੂਐਸ ਦਾ ਤੇ ਉਹ ਇਸੇ ਕਰਕੇ ਕੋਲੰਬੀਆ ਦਾ ਜਿਹੜਾ ਅੰਬੈਸਡਰ ਆ ਉਸ ਨੂੰ ਉਹਨਾਂ ਨੇ ਆਪਣੇ ਮੁਲਕ ਚੋਂ ਕੱਢ ਦਿੱਤਾ ਆ ਤੇ ਲੈਫਟ ਵਿੰਗ ਵਾਲੇ ਜਿਹੜੇ ਲੋਕ ਆ ਪ੍ਰੋਟੈਸਟਰਸ ਆ ਉਹ ਹੁਣ ਉੱਥੇ ਪਹੁੰਚੇ ਹੋਏ ਆ ਤੇ ਪਿਛਲੇ 2 ਹਫ਼ਤਿਆਂ ਤੋਂ ਲਗਾਤਾਰ ਪ੍ਰੋਟੈਸਟ ਚੱਲ ਰਹੇ ਆ ਤੇ ਇਹ ਰੂਪ ਹਿੰਸਕ ਅਖਤਿਆਰ ਕਰ ਰਿਹਾ ਆ ਤੇ ਯੂਐਸ ਨੂੰ ਵੀ ਇਹੀ ਹੁਣ ਖਤਰਾ ਆ ਵੀ ਉੱਥੇ ਕੂ ਜਿਹੜਾ ਉਹ ਹੋ ਸਕਦਾ ਹੈਗਾ ਆ। ਜੀ ਬਿਲਕੁਲ। ਕੱਲਾ ਉਹ ਨਹੀਂ ਹੈ, ਕਿਊਬਾ ਦੇ ਬਾਰੇ ਵੀ ਜਿਹੜਾ ਹੁਣ ਮਾਹੌਲ ਆ ਕਾਫੀ ਤੱਤਾ ਹੁੰਦਾ ਜਾ ਰਿਹਾ ਆ। ਕਿਊਬਨ ਅਮਰੀਕਨ ਜਿਹੜੇ ਲਾ ਮੇਕਰਸ ਆ ਉਹ ਕਿਊਬਾ ਦੇ ਜਿਹੜੇ ਰਾਉਲ ਕਾਸਟਰੋ ਆ ਉਹਨੂੰ ਇੰਡਾਈਟਮੈਂਟ ਦੇ ਲਈ ਕੋਸ਼ਿਸ਼ ਕਰ ਰਹੇ ਹੈਗੇ ਆ। ਕਿਊਬਨ ਅਮਰੀਕਨ ਲਾ ਮੇਕਰਸ ਨੇ ਇੱਕ ਨਿਊਜ਼ ਕਾਨਫਰੰਸ ਕੀਤੀ ਆ ਜਿਹਦੇ ਵਿੱਚ ਰਾਉਲ ਕੈਸਟਰੋ ਜਿਹੜਾ ਫਿਡਲ ਕੈਸਟਰੋ ਦਾ ਭਰਾ ਆ 94 ਸਾਲਾਂ ਦਾ ਤੇ ਸਾਬਕਾ ਕਿਊਬਾ ਦਾ ਲੀਡਰ ਆ ਕਹਿੰਦੇ ਭਈ ਉਹਨੂੰ ਜਿਹੜਾ ਇੰਡਾਈਟ ਕੀਤਾ ਜਾਵੇ। ਇੱਕ ਜਹਾਜ਼ ਡਿੱਗਿਆ ਸੀ ਉਹਦੇ ਮਾਮਲੇ 'ਚ ਵੀ ਹੋਰ ਜਿਹੜੇ ਕ੍ਰਾਈਮ ਉੱਥੇ ਕੀਤੇ ਗਏ ਹੈਗੇ ਆ। ਫਲੋਰੀਡਾ ਦੇ ਕਾਂਗਰਸਮੈਨ ਮਾਰੀਓ ਡਿਆਜ਼ ਬਲਾਰਟ ਉਹਨਾਂ ਨੇ ਕਿਹਾ ਵੀ ਬਿਗ ਅਨਾਉਂਸਮੈਂਟ ਇਜ਼ ਕਮਿੰਗ ਫਰੋਮ ਮਿਆਮੀ। ਕਹਿੰਦੇ ਵੀ ਹੁਣ ਸਾਡੇ ਕੋਲ ਇਦਾਂ ਦਾ ਪ੍ਰੈਜ਼ੀਡੈਂਟ ਆ ਜਿਹੜਾ ਉਹ ਹੋਰ ਪਾਸੇ ਨਹੀਂ ਦੇਖਦਾ ਤੇ ਹੁਣ ਉਹ ਜਸਟਿਸ ਸਾਨੂੰ ਲੈ ਕੇ ਦਊਗਾ। ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਗੱਲ ਕਰਦੇ ਸੀ। ਕਿਊਬਨ ਅਮਰੀਕਨ ਲੀਡਰ ਜਿਹੜੇ ਆ ਜਿਨ੍ਹਾਂ ਦੇ ਵਿੱਚ ਫਲੋਰੀਡਾ ਦੇ ਕਾਂਗਰਸਮੈਨ ਕਾਰਲੋਸ ਜਿਮਨੇਜ਼ ਨਿਕੋਲ ਮਾਲੀਓ ਟੈਕਸ ਇਹ ਰਿਪਰੈਜ਼ੈਂਟੇਟਿਵ ਨਿਊਯਾਰਕ ਤੋਂ ਆ। ਫਲੋਰੀਡਾ ਦੇ ਕਾਂਗਰਸਮੈਨ ਮਾਰੀਆ ਸਲਾਜ਼ਾਰ ਸੋ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਪ੍ਰੇਜ਼ ਕੀਤੀ ਆ ਕਿ ਹੁਣ ਕਾਸਟਰੋ ਨੂੰ ਜਿਹੜਾ ਆ ਜਸਟਿਸ ਦੇ ਅੰਡਰ ਲਿਆਂਦਾ ਜਾਊਗਾ। ਸੋ ਜੇ ਉਹਨੂੰ ਚਾਰਜ ਕੀਤਾ ਜਾਂਦਾ ਆ ਕਾਸਟਰੋ ਨੂੰ ਤੇ ਅਮਰੀਕਾ ਵਾਲੇ ਉਹਨੂੰ ਚੱਕ ਕੇ ਲਿਆ ਸਕਦੇ। ਇਸੇ ਕਰਕੇ ਇਦਾਂ ਦਾ ਮਾਹੌਲ ਬਣਦਾ ਜਾ ਰਿਹਾ ਆ ਕਿਉਂਕਿ ਆਲਰੇਡੀ ਕਿਊਬਾ ਜਿਹੜਾ ਆ ਉਹ ਕਲੈਪਸ ਹੋਣ ਦੇ ਕਿਨਾਰੇ ਦੇ ਉੱਤੇ ਹੈਗਾ ਆ। ਸੋ ਰਾਉਲ ਕਾਸਟਰੋ ਨੂੰ ਇੰਡਾਈਟ ਕਰਨ ਤੇ ਬਾਅਦ ਉਹਨੂੰ ਕਿਉਂਕਿ ਇੱਕ ਸਿਵਲੀਅਨ 에ਅਰਕ੍ਰਾਫਟ 30 ਸਾਲ ਪਹਿਲਾਂ ਇੱਕ ਸ਼ੂਟ ਡਾਊਨ ਹੋਇਆ ਸੀ ਜਿਹਦੇ ਵਿੱਚ 3 ਅਮਰੀਕਨਸ ਦੀ ਮੌਤ ਹੋਈ ਸੀ ਜੋ ਕਿ ਹਿਊਮਨਿਟੇਰੀਅਨ ਮਿਸ਼ਨ ਦੇ ਉੱਤੇ ਜਾ ਰਹੇ ਸੀ। ਉਸ ਦੇ ਸੰਬੰਧ ਦੇ ਵਿੱਚ ਜਿਹੜਾ ਇੰਡਾਈਟ ਕੀਤਾ ਜਾ ਸਕਦਾ ਹੈਗਾ ਆ। ਸੋ ਤਿੰਨੇ ਇਹ ਜਿਹੜੇ ਕਾਂਗਰਸਮੈਨ ਜਾਂ ਕਾਂਗਰਸ ਵੂਮਨ ਹੈਗੀਆਂ ਇਹ ਕਿਊਬਾ ਨੂੰ ਬਿਲੋਂਗ ਕਰਦੇ ਆ। ਇਹਨਾਂ ਦੀ ਬੈਕਗ੍ਰਾਉਂਡ ਕਿਊਬਾ ਤੋਂ ਆ। ਸਾਲਾਜ਼ਾਰ ਸਾਊਥ ਫਲੋਰੀਡਾ ਨੂੰ ਜਿਹੜਾ ਰਿਪਰੈਜ਼ੈਂਟ ਕਰਦੀ ਆ ਜੋ ਕਿ ਕਿਊਬਨ ਐਗਜ਼ਾਈਲਸ ਦੀ ਕਮਿਊਨਿਟੀ ਦਾ ਹਰਟ ਜਿਹੜਾ ਦਿਲ ਮੰਨਿਆ ਜਾਂਦਾ ਆ। ਸੋ ਲੋਕ ਪੂਰੇ ਗੁੱਸੇ ਦੇ ਵਿੱਚ ਆ ਤੇ ਪ੍ਰੈਜ਼ੀਡੈਂਟ ਟਰੰਪ ਹੁਣੀ ਤਿਆਰ ਹੈਗੇ ਆ। ਸੋ ਅਗਲਾ ਐਕਸ਼ਨ ਕਿਊਬਾ ਤੇ ਬਹੁਤ ਛੇਤੀ ਹੋ ਸਕਦਾ ਹੈ। ਯਾ ਜੀ ਹੁਣ ਇਹ ਨਹੀਂ ਪਤਾ ਵੀ ਇਸ ਨੂੰ ਵੀ ਮਡੂਰੋ ਵਾਂਗੂ ਚੱਕ ਕੇ ਲਿਆਉਣਗੇ ਇਹਦਾ ਮਤਲਬ ਜੇ ਉੱਥੇ ਉਹਨੂੰ ਇੰਡਾਈਟ ਜਿਹੜਾ ਉਹ ਕਰ ਦਿੱਤਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ।